ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਵਾਰ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 21 ਨਵੰਬਰ ਦਿਨ ਹੈਗਾ ਆ ਜੀ ਵੀਰਵਾਰ, ਅਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਆ ਉਹ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ। ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦੀਆਂ ਡੇਟਸ ਚੱਲ ਰਹੀਆਂ ਨੇ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ 408-272-2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਦੋ ਇਹਨਾਂ ਦੀਆਂ ਲੋਕੇਸ਼ਨਸ ਨੇ, ਸੈਂਟਾਨੈਲਾ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਕਹਿੰਦੇ ਨਿਤਿਆਨੰਦ ਵਿਦੇਸ਼ ਭੱਜ ਗਿਆ ਹੈ, ਇਹ ਗੁਜਰਾਤ ਪੁਲਿਸ ਦਾ ਦਾਅਵਾ। ਇਹ ਦੇਖੋ ਉਹੀ ਹੈ ਨਿਤਿਆਨੰਦ, ਜਿਹਦੀ ਇੱਕ ਵਾਰੀ ਇੱਕ ਸੈਕਸ ਟੇਪ ਆ ਗਈ ਸੀਗੀ, ਤਰਥੱਲੀ ਮਚ ਗਈ ਸੀ। ਮੇਰੇ ਖਿਆਲ ਦੇ ਨਾਲ 6-7 ਸਾਲ ਪਹਿਲਾਂ ਦੀ ਗੱਲ ਆ। ਦਾਅਵਾ ਕੀਤਾ ਗਿਆ ਸੀਗਾ ਕਿ ਇੱਕ ਫਿਲਮੀ ਅਦਾਕਾਰ ਦੇ ਨਾਲ ਇਹ ਸੈਕਸ ਟੇਪ ਆ। ਉਸ ਤੋਂ ਬਾਅਦ ਫਿਰ ਇਹ ਚਰਚਾ ਦੇ ਵਿੱਚ ਰਿਹਾ। ਉਦੋਂ ਥੋੜਾ ਜਿਹਾ ਯੰਗ ਏਜ ਸੀਗਾ ਤਾਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ। ਉਸ ਤੋਂ ਬਾਅਦ ਫਿਰ ਗੱਲ ਜਿਹੜੀ ਆ ਉਹ ਠੱਪੀ ਠਪਾਈ ਗਈ। ਜਿਵੇਂ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ, ਲੋਕਾਂ ਨੂੰ ਇੱਕ ਖਬਰ ਮਿਲ ਜਾਂਦੀ ਆ, ਦੂਸਰੀ ਵਿਸਰ ਜਾਂਦੀ ਆ, ਤੀਸਰੀ ਮਿਲ ਜਾਂਦੀ ਆ, ਚੌਥੀ ਫਿਰ ਵਿਸਰ ਜਾਂਦੀ ਆ। ਇਸ ਤਰ੍ਹਾਂ ਹੀ ਚੱਲਦਾ ਸਿਲਸਿਲਾ। ਤਾਂ ਇਹ ਹੁਣ ਫੇਰ ਚਰਚਾ ਦੇ ਵਿੱਚ ਹੈ। ਚਰਚਾ 'ਚ ਇਸ ਕਰਕੇ ਆਇਆ ਕਿ ਇੱਕ ਪਰਿਵਾਰ ਨੇ ਦੇ ਖਿਲਾਫ ਬਹੁਤ ਸੰਗੀਨ ਦੋਸ਼ ਲਾ ਕੇ FIR ਦਰਜ ਕਰਵਾਈ ਆ। ਤਾਂ ਉਸ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੀਆਂ 4 ਬੱਚੀਆਂ ਸਨ, ਤਾਂ ਉਹਨਾਂ ਨੇ ਇਹਦੇ ਕੋਲ ਕਲੀਆਂ ਸਨ, ਤੇ 2 ਤੇ ਜਿਹੜੀਆਂ ਸੀਗੀਆਂ ਉਹ ਆ ਗਈਆਂ। 2 ਨਾਬਾਲਗ ਸੀਗੀਆਂ ਜਿਹੜੀਆਂ, ਉਹਨਾਂ ਨੂੰ ਇਹਨਾਂ ਨੇ ਜ਼ਬਰਦਸਤੀ ਡੱਕੀ ਰੱਖਿਆ, ਜ਼ਬਰਦਸਤੀ ਰੋਕੀ ਰੱਖਿਆ। ਮਤਲਬ ਕਿ ਸਾਡੇ ਨਾਲ ਉਹ ਆਉਣ ਨੂੰ ਤਿਆਰ ਹੀ ਨਹੀਂ ਹੋਈਆਂ। ਉਸ ਤੋਂ ਬਾਅਦ ਫਿਰ ਗੱਲ ਚਲਦੀ ਚਲੇ ਗਈ ਬਲਾਤਕਾਰ ਦੇ ਦੋਸ਼ਾਂ ਤੱਕ। ਸੇਮ ਜਿੱਦਾਂ ਆਪਾਂ ਆਸਾਰਾਮ ਵਾਲਾ ਮਾਮਲਾ ਵੇਖਿਆ ਸੀਗਾ, ਤਾਂ ਗੱਲ ਕਿਵੇਂ ਸ਼ੁਰੂ ਹੋਈ ਸੀ। ਉਸ ਤੋਂ ਬਾਅਦ ਫਿਰ ਜਿਵੇਂ ਉਹ ਕੁੜੀਆਂ 2 ਤੁਹਾਨੂੰ ਮੈਂ ਦੱਸਿਆ ਕਿ ਉਹਨਾਂ ਦੇ ਨਾਲ ਆ ਗਈਆਂ ਸੀਗੀਆਂ, ਤਾਂ ਇਹ ਮਾਮਲਾ ਚੱਲ ਗਿਆ ਫਿਰ ਰੇਪ ਤੱਕ। ਤਾਂ ਉੱਥੇ ਹੁਣ ਫਿਰ ਗੁਜਰਾਤ ਪੁਲਿਸ ਜਿਹੜੀ ਹੈ ਉਹ FIR ਦਰਜ ਕਰਦੀ ਆ। ਤਾਂ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਹੈ ਕਿੱਥੇ ਆ, ਮਤਲਬ ਕਿ ਜਦੋਂ ਕਿਸੇ ਦੇ ਖਿਲਾਫ ਰੇਪ ਦਾ ਕੇਸ ਦਰਜ ਹੋ ਜਾਂਦਾ, ਇਹਨਾਂ ਸੰਗੀਨ ਦੋਸ਼ ਲੱਗ ਜਾਂਦਾ, ਤਾਂ ਉਸ ਤੋਂ ਬਾਅਦ ਫਿਰ ਇਹੀ ਸਭ ਤੋਂ ਵੱਡਾ ਸਵਾਲ ਆਉਂਦਾ ਹੈ ਕਿ ਕਦੋਂ ਗ੍ਰਿਫਤਾਰੀ ਹੋਊਗੀ ਜਾਂ ਬੰਦਾ ਕਿੱਥੇ ਆ। ਤਾਂ ਹੁਣ ਜਿਹੜੇ ਹੈਗੇ ਆ ਇੱਥੋਂ ਦੇ ਗੁਜਰਾਤ ਪੁਲਿਸ ਵਾਲੇ, ਉਹ ਕਹਿੰਦੇ ਪਏ ਕਿ ਬਾਬਾ ਤੇ ਨਿਕਲ ਗਿਆ ਜੀ, ਉੱਥੇ ਵਿਦੇਸ਼ ਪਹੁੰਚ ਗਿਆ। ਮਤਲਬ ਕਿ ਅਹਿਮਦਾਬਾਦ ਦਿਹਾਤ ਦਾ ਜਿਹੜਾ ਉੱਥੋਂ ਦਾ ਪੁਲਿਸ ਹੈਗਾ ਡਾਇਰੈਕਟਰ, ਉਹ ਮੇਰੇ ਖਿਆਲ ਦੇ ਨਾਲ ਉਹਨੇ ਇਹ ਗੱਲ ਕਹੀ ਆ। ਉਹਨੇ ਆਖਿਆ ਕਿ ਇਹ ਦੇਖੋ ਜੀ, ਜਿਹੜਾ ਨਿਤਿਆਨੰਦ ਆ ਉਹ ਭੱਜ ਗਿਆ। ਤਾਂ ਇਹ ਉੱਥੋਂ ਦਾ SSP ਕਹਿ ਰਿਹਾ। ਖੈਰ ਹੁਣ ਵੇਖੋ ਜੀ ਕੀ ਬਣਦਾ ਕੀ ਨਹੀਂ ਬਣਦਾ, ਪਰ ਗੱਲ ਤੇ ਇਹ ਆ ਕਿ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫੇਰ ਉਹੀ ਚੀਜ਼ ਜਿਹੜੀ ਆ ਸਾਡੇ ਸਾਹਮਣੇ ਆਈ ਆ ਕਿ ਲੋਕ ਜਿਹੜੇ ਆ ਉਹ ਕਿਸ ਤਰ੍ਹਾਂ ਆਪਣੀਆਂ ਬੱਚੀਆਂ ਨੂੰ ਆਸਥਾ ਦੇ ਆਧਾਰ ਤੇ ਛੱਡ ਦਿੰਦੇ, ਇਹਨਾਂ ਲੋਕਾਂ ਦੇ ਹਵਾਲੇ ਕਰ ਦਿੰਦੇ ਆ ਜਿਹੜੇ ਲੋਕ ਪਹਿਲਾਂ ਹੀ ਐਕਸਪੋਜ਼ ਹੋਏ ਹੁੰਦੇ ਆ। ਹੁਣ ਦੇਖੋ ਨਿਤਿਆਨੰਦ ਦੀ ਪਹਿਲਾਂ ਹੀ CD ਆਈ ਆ। ਮੈਂ ਤੁਹਾਨੂੰ ਜਿਸ ਤਰ੍ਹਾਂ ਕਿਹਾ, ਗੱਲ ਹੀ ਮੈਂ ਉੱਥੇ ਸ਼ੁਰੂ ਕੀਤੀ ਆ ਕਿ ਇਹ ਇਹੋ ਜਿਹਾ ਹੁਣ ਆਪਣੇ ਆਪ ਨੂੰ ਇਹ ਭਗਵਾਨ ਦਾ ਅਵਤਾਰ ਐਲਾਨ ਦਿੰਦੇ ਆ, ਫਲਾਂ ਐਲਾਨ ਦਿੰਦੇ ਆ। ਲੋਕ ਜਦੋਂ ਇਸ ਤਰ੍ਹਾਂ ਦੀ ਫਿਰ ਚੋਟ ਖਾਂਦੇ ਹੋ, ਜਿਵੇਂ ਆਂਦੇ ਨਾ ਕਿ ਜਦ ਸਾਹਮਣੇ ਆਈ ਅਸਲੀਅਤ ਉਸਕੀ ਮੁਝੇ ਮੇਰੀ ਪਸੰਦ ਪਰ ਰੋਣਾ ਆਇਆ, ਤਾਂ ਉਦੋਂ ਫਿਰ ਰੋਂਦੇ ਆ ਕਿ ਅਸੀਂ ਕਿਹੋ ਜਿਹੇ ਬੰਦੇ ਦੇ ਨਾਲ ਇਹ ਲਾਗ ਲਾ ਲਈ ਆ। ਤਾਂ ਇਹਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਜਿਹਨੂੰ ਮਰਜ਼ੀ ਮੰਨਣ ਵਾਸਤੇ ਤੁਸੀਂ ਆਜ਼ਾਦ ਆ, ਧਰਮ ਨੂੰ ਨਹੀਂ ਮੰਨਣਾ ਤਾਂ ਵੀ ਤੁਸੀਂ ਆਜ਼ਾਦ ਆ, ਕਿਸੇ 'ਚ ਆਸਥਾ ਰੱਖਣੀ ਤੁਸੀਂ ਬਿਲਕੁਲ ਆਜ਼ਾਦ ਆ। ਪਰ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ, ਯਾਨੀ ਕੋਮਲ ਕਲੀਆਂ ਨੂੰ ਤੁਸੀਂ ਇਹੋ ਜਿਹੇ ਹੱਥਾਂ 'ਚ ਦਿਓ ਜਿਹੜੇ ਮਸਲ ਕੇ ਰੱਖੇ ਹੁੰਦੇ ਆ, ਤਾਂ ਮੇਰੇ ਖਿਆਲ ਦੇ ਨਾਲ
ਤੁਹਾਨੂੰ ਫਿਰ ਡਾਢੀ ਸ਼ਰਮ ਕਰਨ ਦੀ ਜ਼ਰੂਰਤ ਆ। ਤਾਂ ਕਿਉਂਕਿ ਇਹ ਇੰਡੀਆ ਦੇ ਵਿੱਚ ਇੱਕ ਵਾਰੀ ਨਹੀਂ ਹੋਇਆ। ਤੁਸੀਂ ਆ ਦੇਖ ਲਓ, ਗੁਰਮੀਤ ਰਾਮ ਰਹੀਮ ਤੋਂ ਬਾਅਦ ਕਿੰਨੇ ਕੇਸ ਆ ਗਏ। ਦਿੱਲੀ ਦੇ ਵਿੱਚ ਇੱਕ ਜਿਹੜਾ ਅਧਿਆਤਮਕ ਯੂਨੀਵਰਸਿਟੀ ਚਲਾਉਂਦਾ ਸੀ, ਉਹ ਵੀ ਨਹੀਂ ਫੜਿਆ ਗਿਆ। ਉਸ ਤੋਂ ਬਾਅਦ ਇੱਕ ਫਲਹਾਰੀ ਬਾਬਾ ਸੀਗਾ, ਉਸ ਤੋਂ ਬਾਅਦ ਆਸਾਰਾਮ ਵਾਲਾ ਮੈਂ ਤੁਹਾਨੂੰ ਦੇ ਦਿੱਤਾ ਐਗਜ਼ਾਮਪਲ। ਕਿੰਨੇ, ਇੱਕ ਫਿਰ ਜੈਨੀਆਂ ਚੋਂ ਫੜਿਆ ਗਿਆ ਸੀਗਾ, ਮੌਲਵੀਆਂ ਚੋਂ ਫੜਿਆ ਗਿਆ। ਆਪਣੇ ਜਿਹੜੇ ਸਿੱਖ ਕਮਿਊਨਿਟੀ ਨੂੰ ਵੀ ਬਦਨਾਮ ਕਰਨ ਵਾਲੇ ਕਿਹੜਾ ਘੱਟ ਆ, ਉਹ ਇੱਕ ਨਿਊਜ਼ੀਲੈਂਡ 'ਚ ਸਜ਼ਾ ਖਾਈ ਬੈਠਾ ਸੀਗਾ। ਯਾਨੀ ਇਹੋ ਜਿਹੇ ਜਿਹੜੇ ਲੋਕ ਆ ਉਹ ਸਾਰੇ ਧਰਮਾਂ ਦੇ ਵਿੱਚ ਹੈ ਨਾ, ਪਰ ਇੰਡੀਆ 'ਚ ਜਿਹੜੇ ਇਸ ਤਰ੍ਹਾਂ ਦੇ ਆਪਣੇ ਆਪ ਨੂੰ ਭਗਵਾਨ ਦਾ ਅਵਤਾਰ ਦੱਸਦੇ, ਉਹਨਾਂ ਦੀ ਕੋਈ ਕਮੀ ਨਹੀਂ ਹੈ। ਤਾਂ ਜਿਹੜੇ ਇਸ ਤਰ੍ਹਾਂ ਦੇ ਸੰਸਥਾਨ ਚਲਾਉਂਦੇ ਆ, ਉਹਨਾਂ ਦਾ ਫਿਰ ਇਹ ਤੁਸੀਂ ਦੇਖਦੇ ਹੋ ਜਦੋਂ ਸਿੱਟਾ ਨਿਕਲਦਾ, ਜੋ ਆਸਥਾ 'ਚ ਗੜੋਚ ਹੁੰਦੇ ਆ, ਉਹ ਫਿਰ ਨੁਕਸਾਨ ਕੱਟਦੇ ਆ। ਦਾਤੀ ਮਹਾਰਾਜ ਮੈਂ ਭੁੱਲ ਗਿਆ ਸੀ, ਵਿੱਚ ਉਹ ਵੀ ਜੋੜ ਦਿਓ। ਜੀ 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 ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੇਂਦਰੀ ਸਿਹਤ ਮੰਤਰੀ ਨੇ ਪ੍ਰਦੂਸ਼ਣ ਤੇ ਦਿੱਤੀ ਦਿਲਚਸਪ ਸਲਾਹ। ਹਾਂਜੀ, ਇਹ ਜਿਹੜੇ ਹੈਗੇ ਆ ਹਰਸ਼ਵਰਧਨ ਜੀ, ਡਾਕਟਰ ਹਰਸ਼ਵਰਧਨ ਕਹਿਣਾ ਚਾਹੀਦਾ ਇਹਨਾਂ ਨੂੰ। ਇਹ ਬਾਬਾ ਹਰਸ਼ ਵਧਾ ਰਹੇ ਆ, ਆਪਦਾ ਹਰਸ਼ ਵਧਾ ਰਹੇ ਆ। ਇਹ ਕਹਿੰਦੇ ਆ ਕਿ ਦੇਖੋ ਪ੍ਰਦੂਸ਼ਣ ਬਹੁਤ ਆ ਜੀ, ਗੱਲ ਇਹ ਆ ਕਿ ਗਾਜਰ ਖਾਇਆ ਕਰੋ, ਗਾਜਰ ਖਾਇਆ ਕਰੋ ਤੇ ਤੜਕੇ ਤੜਕੇ ਸੰਗੀਤ ਸੁਣਿਆ ਕਰੋ। ਹੁਣ ਜਿਹੜੇ ਹੰਸਰਾਜ ਜੀ ਆ, ਉਹ ਕਹਿੰਦੇ ਕਿ ਮੇਰੇ ਤੇ ਪ੍ਰਦੂਸ਼ਣ ਦੇ ਨਾਲ ਸੁਰ ਹੀ ਖਰਾਬ ਹੋ ਗਏ, ਮੈਂ ਦਿੱਲੀ ਕਾਹਦਾ ਆਇਆ। ਤੇ ਜੇ ਸੰਗੀਤ ਹੀ ਖਰਾਬ ਹੋਇਆ ਪਿਆ, ਸੁਰ ਹੀ ਖਰਾਬ ਹੋਏ ਪਏ ਆ, ਬੰਦਾ ਸੁਣੂ ਕੀ। ਤੇ ਦੂਜੇ ਉਧਰੋਂ ਜਿਹੜੇ ਕਾਂਗਰਸੀ, ਉਹ ਵੀ ਪੈ ਨਿਕਲੇ, ਉਹ ਕਹਿੰਦੇ ਯਾਰ ਅਸੀਂ ਬੱਕਰੀਆਂ ਦਾ ਗਾਜਰਾਂ ਖਵਾਈ ਜਾਂਦਾ, ਸਾਨੂੰ ਕੋਈ ਚੱਜ ਦੀ ਗੱਲ ਕਰੋ, ਕੋਈ ਕੰਮ ਦੀ ਗੱਲ ਕਰੋ। ਯਾਨੀ ਜੋ ਵੀ ਉੱਥੇ ਹੋ ਰਿਹਾ, ਹਾਲਾਂਕਿ ਚਲੋ ਇੱਕ ਚੰਗੀ ਗੱਲ ਆ ਕਿ ਪ੍ਰਦੂਸ਼ਣ ਤੇ ਉੱਥੇ ਬਹਿਸ ਹੋਣ ਡਈ ਆ, ਪਰ ਬਹਿਸ ਕਿਸ ਤਰ੍ਹਾਂ ਦੀ ਜਾਹਿਲ ਕਿਸਮ ਦੀ ਹੋ ਰਹੀ ਆ। ਉੱਥੇ ਕੋਈ ਕਹਿ ਰਿਹਾ ਮੇਰੇ ਸੁਰ ਖਰਾਬ ਹੋ ਰਿਹਾ, ਔਰ ਉੱਥੇ ਇੱਕ ਇਹਨਾਂ ਦਾ ਹੀ ਆਪਣਾ ਹੈਗਾ ਗੋਇਲ ਸਾਹਿਬ, ਉਹ ਮੰਤਰੀ ਵੀ ਰਹੇ ਆ, ਖੇਡ ਮੰਤਰੀ ਰਹੇ ਆ, ਕਾਫੀ ਤਵਾ ਲੱਗਿਆ ਸੀ ਜਦੋਂ ਖੇਡ ਮੰਤਰੀ ਹੁੰਦੇ ਸੀਗੇ। ਤਾਂ ਉਹ ਮੰਤਰੀ ਸਾਹਿਬ ਆ ਜਿਹੜੇ, ਉਹ ਅੱਜ ਇੱਕ ਹੱਥ 'ਚ ਮਾਸਕ ਫੜੀ ਫਿਰਨੇ, ਇੱਕ ਹੱਥ 'ਚ ਪਾਣੀ ਦੀ ਬੋਤਲ, ਇੱਕ ਹੱਥ 'ਚ ਉਹ ਹਵਾ ਨੂੰ ਪਿਉਰੀਫਾਈਡ ਕਰਨ ਵਾਲਾ ਉਹ ਸਿਸਟਮ ਫੜੀ ਫਿਰਨ। ਉਹ ਜਿਹੜਾ ਉਪ ਸਭਾਪਤੀ ਸੀ ਰਾਜ ਸਭਾ ਦਾ, ਉਹ ਕਹਿੰਦਾ ਕੀ ਤੂੰ ਲਟਕਾਈ ਬੈਠਾ, ਮੈਂ ਬਹਿ ਜਾ ਚੁੱਪ ਕਰਕੇ। ਸੋ ਤਾਮ ਝਾਮ ਆਪਦਾ ਉੱਥੇ ਕਰੀ ਜਾਂਦੇ ਆ। ਤਾਂ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਹੈ ਕਿ ਦੇਖੋ ਠੀਕ ਆ ਕਿ ਤੁਸੀਂ ਉੱਥੇ ਬਹਿਸ ਕਰ ਰਹੇ ਹੋ, ਇਹ ਮੁੱਦਾ ਚੁੱਕ ਰਹੇ ਹੋ, ਚੰਗੀ ਗੱਲ ਹੈ, ਪਰ ਇਹਨੂੰ ਕਿਸੇ ਨਤੀਜੇ ਤੇ ਖੜੋ। ਆ ਕੀ ਆ, ਕਿਸ ਤਰ੍ਹਾਂ ਦੀ ਗੱਲ ਤੁਸੀਂ ਕਰੀ ਜਾਂਦੇ ਹੋ ਕਿ ਕੋਈ ਆਪਣਾ ਹੜਾਟ ਰਾਗ ਪਾਈ ਜਾਂਦਾ, ਕੋਈ ਆਪਣਾ ਪਾਈ ਜਾਂਦਾ। ਸੋ ਗੱਲ ਇਹ ਆ ਕਿ ਕਿਸੇ ਸਿੱਟੇ ਤੇ ਪਹੁੰਚੋ ਤੇ ਕੌਮੀ ਪਾਲਿਸੀ ਲਿਆਉਣ ਦੀ ਜ਼ਰੂਰਤ ਹੈ, ਕਿਉਂਕਿ ਇੰਡੀਆ ਸਾਰਾ ਹੀ ਪੋਲਿਊਟ ਹੋਇਆ ਪਿਆ। ਕੁਛ ਇਲਾਕਿਆਂ ਨੂੰ ਛੱਡ ਦਈਏ, ਚਾਈਨਾ ਤੋਂ ਬਾਅਦ ਸਾਡੇ ਇੱਥੇ ਜ਼ਿਆਦਾ ਮੌਤਾਂ ਹੁੰਦੀਆਂ, ਇੱਕ ਅੰਕੜਾ ਹੈ, ਜਲਦੀ ਅਸੀਂ ਉਹਨਾਂ ਨੂੰ ਵੀ ਕੱਟ ਜਾਵਾਂਗੇ। ਸੋ ਇੰਡੀਆ ਪੋਲਿਊਟ ਹੋਇਆ ਪਿਆ ਟੋਟਲੀ। ਇਹ ਨਹੀਂ ਹੈ ਕਿ 1 ਮਹੀਨੇ ਦੀ ਗੱਲ ਹੈ, 15 ਦਿਨ ਦੀ ਗੱਲ, ਇਹ ਦਿੱਲੀ ਦਿਸਦੀ ਆ ਕਿ ਤੁਹਾਨੂੰ ਦੂਜਾ ਇੰਡੀਆ ਨਹੀਂ ਦਿਖਦਾ। ਜੇ ਆਪਾਂ ਓਵਰਆਲ ਇੱਕ ਫਿਗਰ ਚੱਕਦੇ ਆ ਕਿ ਦੇਖੋ ਜੀ ਚਾਈਨਾ ਤੋਂ ਬਾਅਦ ਪ੍ਰਦੂਸ਼ਣ ਨਾਲ ਸਭ ਤੋਂ ਜ਼ਿਆਦਾ ਕਿਤੇ ਮੌਤਾਂ ਹੁੰਦੀਆਂ ਤੇ ਇੰਡੀਆ 'ਚ ਆ, ਤਾਂ ਉਹ 14 ਲੱਖ ਦਾ ਜਿਹੜਾ ਅੰਕੜਾ ਉਹ ਇਕੱਲਾ ਦਿੱਲੀ 'ਚੋਂ ਥੋੜੀ ਨਾ ਨਿਕਲਦਾ ਜੀ। ਤਾਂ ਤੁਹਾਨੂੰ ਇੱਕ ਕੌਮੀ ਪੱਧਰ ਤੇ ਪਾਲਿਸੀ ਲਿਆਉਣ ਦੀ ਜ਼ਰੂਰਤ ਹੈ। ਪਰ ਹੁਣ ਕਰੇ ਕਿਹੜਾ ਗੱਲ, ਉਹ ਕਿਸੇ ਨੇ ਆਖਿਆ ਨਾ ਕਿ ਜ਼ਿਆਦਾ ਸਮਝਦਾਰ ਤੇ ਮੂਰਖ, ਇਹਨਾਂ ਦੋਨਾਂ 'ਚ ਕੋਈ ਫਰਕ ਨਹੀਂ ਹੁੰਦਾ, ਕਿਉਂਕਿ ਇਹ ਦੋਵੇਂ ਕਿਸੇ ਦੀ ਨਹੀਂ ਸੁਣਦੇ। ਇਹ ਪਤਾ ਨਹੀਂ ਹੁਣ ਜ਼ਿਆਦਾ ਸਮਝਦਾਰ ਆ ਜਾਂ ਮੂਰਖ ਆ, ਇਹ ਲੋਕਾਂ ਦੀ ਨਹੀਂ ਸੁਣਦੇ, ਆਪਦੀ ਸੁਣਾਈ ਜਾਂਦੇ ਆ ਉੱਥੇ, ਬਸ ਬੋਲ ਕੇ ਫਾਰਮੈਲਿਟੀਆਂ ਕਰਕੇ ਲਓ ਜੀ ਅਸੀਂ ਇਹ ਕਰ ਦਿੱਤਾ, ਉਹ ਕਰ ਦਿੱਤਾ, ਕਰਦੇ ਕੱਖ ਨਹੀਂ। ਜਦ ਕਿ ਇਹ ਲੋੜ ਹੁਣ ਜਿਹੜੀ ਆ ਇੱਥੋਂ ਤੱਕ ਹੈ ਕਿ ਅਬ ਨਹੀਂ, ਆਂਦੇ ਹੁੰਦੇ ਨਾ ਅਭੀ ਨਹੀਂ ਤਾਂ ਕਭੀ ਨਹੀਂ। ਜੇ ਹੁਣ ਤੁਸੀਂ ਆਪਣੇ ਆਪ ਨੂੰ ਸੁਧਾਰਿਆ ਨਹੀਂ, ਸੰਭਾਲਿਆ ਨਹੀਂ, ਤਾਂ ਫਿਰ ਮੇਰੇ ਖਿਆਲ ਦੇ ਨਾਲ ਸਮਾਂ ਤੁਹਾਨੂੰ ਸੰਭਲਣ ਦਾ ਵੇਲਾ ਵੀ ਨਹੀਂ ਦੇਵੇਗਾ। ਵਾਕਈ ਬਹੁਤ ਜਿਹੜਾ ਬੁਰੇ ਹਾਲ ਆ ਉਹ ਹੋਈ ਜਾਣਗੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨਵਜੋਤ ਸਿੱਧੂ ਨੂੰ ਅਕਾਲੀ ਦਲ ਟਕਸਾਲੀ ਦਾ ਵੱਡਾ ਆਫਰ। ਇਹ ਵੀ ਕਹਿੰਦੇ ਚਲ ਬਿਆਨ ਇੱਕ ਅੱਧਾ ਛੱਡੀ ਦਿੰਦੇ ਆ। ਆਹੋ, ਇਹ ਕਹਿੰਦੇ ਤੁਹਾਨੂੰ ਮੁੱਖ ਮੰਤਰੀ ਬਣਾ ਦਿਆਂਗੇ। ਮੇਰੇ ਖਿਆਲ ਦੇ ਨਾਲ ਜੇ ਨਵਜੋਤ ਸਿੰਘ ਸਿੱਧੂ ਇੱਕ ਅੱਧੀ ਵਾਰ ਪਾਕਿਸਤਾਨ ਹੋਰ ਗੇੜਾ ਲਾਇਆ ਤੇ ਇਹਨਾਂ ਨੇ ਕਹਿਣਾ ਸੀ ਤੁਹਾਨੂੰ ਰਾਸ਼ਟਰਪਤੀ ਬਣਾ ਦਿਆਂਗੇ, ਆ ਜਾਓ, ਕੋਈ ਗੱਲ ਨਹੀਂ ਹੈ, ਆਪਾਂ ਕੌਮੀ ਪੱਧਰ ਤੇ ਇਲੈਕਸ਼ਨ ਲੜਾਂਗੇ, ਸਰਕਾਰ ਬਣਾਵਾਂਗੇ, ਉਸ ਤੋਂ ਬਾਅਦ ਰਾਸ਼ਟਰਪਤੀ ਨਵਜੋਤ ਸਿੰਘ ਜੀ ਤੁਸੀਂ ਬਣ ਜਾਇਓ। ਤਾਂ ਖੈਰ ਇਹ ਟਕਸਾਲੀ ਚਰਚਾ ਦੇ ਵਿੱਚ ਆਏ ਆ 2 ਦਿਨ ਪਹਿਲਾਂ। ਜਿਸ ਅਖਬਾਰ ਦੇ ਹਵਾਲੇ ਨਾਲ ਤੁਸੀਂ ਇੱਕ ਦਿਨ ਕਿਹਾ ਸੀਗਾ ਕਿ 6-7 ਇੱਧਰੋਂ ਜਾਣ ਵਾਲੇ ਆ, ਉਸੇ ਅਖਬਾਰ ਨੇ ਅਗਲੇ ਦਿਨ ਲਾ ਦਿੱਤਾ ਕਿ 2 ਟਕਸਾਲੀ ਹੈ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਚ ਆਉਣ ਨੂੰ ਤਿਆਰ ਆ। ਬਸ ਇਹੋ ਹੀ ਆ ਚੱਕਰ, ਇਹੋ ਹੀ ਆ ਕਿ ਉਹ ਕਹਿੰਦੇ ਆ ਕਿ ਜਿਹੜਾ ਤੜਵੈਲ ਆ, ਮਤਲਬ ਕਿ ਮਾਝੇ ਦਾ ਤੜਵੈਲ ਹੁਣ ਇੱਕ ਹੀ ਆ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਆ, ਕਿ ਅਸੀਂ ਉਹਦੇ ਥਰੂ ਨਹੀਂ ਜਾਣਾ, ਸਾਡਾ ਹੱਥ ਆ ਕੇ ਪ੍ਰਕਾਸ਼ ਸਿੰਘ ਬਾਦਲ ਫੜੇ, ਆਪਣੇ ਹੱਥਾਂ ਨਾਲ ਸਪਰਸ਼ ਕਰੇ ਸਾਨੂੰ ਤੇ ਅਸੀਂ ਚੁੱਪ ਕਰਕੇ ਚਲੇ ਜਾਵਾਂਗੇ, ਕੋਈ ਫਰਕ ਨਹੀਂ ਪੈਂਦਾ, ਘਰ ਹੀ ਵਾਪਸੀ ਕਰਨੀ ਆ। ਤਾਂ ਇਹ ਖਬਰ ਆ ਗਈ। ਹੁਣ ਉਸ ਤੋਂ ਬਾਅਦ
ਇਹ ਅੱਜ ਫਿਰ ਇਕੱਠੇ ਹੋਏ ਆ, ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ, ਤਾਂ ਇਹਨਾਂ ਨੇ ਇੱਕ ਗੱਲ ਕਹੀ ਆ, ਕਹਿੰਦੇ ਕਿ ਦੇਖੋ ਜੀ ਨਵਜੋਤ ਸਿੰਘ ਸਿੱਧੂ ਹੈ ਜਿਹੜੇ ਉਹ ਆ ਜਾਣ ਤੇ ਇਹਨਾਂ ਦੇ ਜਿਹੜੇ ਹੈਗੇ ਆ ਟਕਸਾਲੀ ਆਗੂ ਕਹਿੰਦੇ ਕਿ ਜੇ ਨਵਜੋਤ ਸਿੰਘ ਸਿੱਧੂ ਆਏ ਤੇ ਨੰਗੇ ਪੈਰੀ ਲੈਣ ਅਸੀਂ ਆਪ ਜਾਵਾਂਗੇ। ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਕਿਉਂਕਿ ਥੋੜੇ ਸਿਹਤ ਪੱਖੋਂ ਢਿੱਲੇ ਸੀ, ਹੁਣ ਉਹਨਾਂ ਦੀ ਸਿਹਤਯਾਬੀ ਠੀਕ ਆ, ਉਹ ਅੱਗੇ ਤੇ ਵਾਹਵਾ ਜ਼ਿਆਦਾ ਕਮਜ਼ੋਰ ਹੋ ਗਏ ਸੀਗੇ, ਹੁਣ ਥੋੜੇ ਸਿਹਤਯਾਬ ਹੋਏ ਆ ਤੇ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ। ਖੈਰ ਜੋ ਵੀ ਆ, ਹੁਣ ਏਡਾ ਵੱਡਾ ਆਫਰ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ, ਮੇਰੇ ਖਿਆਲ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਵੀ ਆਪਣਾ ਫੈਸਲਾ ਸੁਣਾ ਦੇਣਾ ਚਾਹੀਦਾ ਹੈ। ਤੇ ਇਹ ਹੁਣ ਨਵਜੋਤ ਸਿੰਘ ਸਿੱਧੂ ਨੇ ਫੈਸਲਾ ਕਰਨਾ ਕਿ ਉਹਨਾਂ ਨੇ ਟਕਸਾਲੀਆਂ 'ਚ ਜਾਣਾ ਜਾਂ ਫਿਰ ਇੱਥੇ ਕਾਂਗਰਸ ਦੇ ਵਿੱਚ ਹੀ ਟਿਕੇ ਰਹਿਣਾ। ਸੋ ਨਵਜੋਤ ਸਿੰਘ ਸਿੱਧੂ ਬਾਰੇ ਉਹਨਾਂ ਨੇ ਤੇ ਬਾਹਾਂ ਖੋਲ ਕੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਾਰਾ ਕਹਿ ਦਿੱਤਾ ਕਿ ਆ ਜਾ ਭਾਈ ਆਨ ਮਿਲੋ ਸੱਜਣਾ। ਹੁਣ ਨਵਜੋਤ ਸਿੰਘ ਸਿੱਧੂ ਦੇਖਦੇ ਆ ਇਹਦੇ ਤੇ ਕੀ ਪ੍ਰਤੀਕਰਮ ਦਿੰਦਾ। ਸੋ ਟਕਸਾਲੀ ਇੱਕ ਵਾਰੀ ਫੇਰ ਇਕੱਤਰ ਹੋਏ ਐਕਸ਼ਨ ਦੇ ਵਿੱਚ ਦਿਖੇ ਆ, ਕਿੰਨੇ ਕੁ ਦਿਨ ਅੱਗੇ ਸਰਗਰਮ ਰਹਿੰਦੇ ਆ ਵੇਖਣਾ ਹੋਏਗਾ। ਪਰ ਗੱਲ ਇਹ ਆ ਕਿ ਇਹ ਥੋੜੀ ਆ ਕਿ ਉੱਠੇ ਜਿੱਦਾਂ ਕਿ ਝੋਲੇ ਜਿਹਾ ਪੈਂਦਾ ਤੇ ਫਿਰ ਮੁੜ ਕੇ ਉੱਠ ਪੈਂਦਾ ਬੰਦਾ ਨੀਂਦ ਤੋਂ, ਉੱਠ ਕੇ ਤੇ ਤਾਤਾ ਤਾਤਾ ਕਰ ਦਿੱਤਾ, ਤਾਤਾ ਤਾਤਾ ਕਰ ਦਿੱਤਾ। ਇਸ ਤਰ੍ਹਾਂ ਨਾ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣੇਗਾ ਤੇ ਨਾ ਕਦੇ ਟਕਸਾਲੀਆਂ ਦੀ ਸਰਕਾਰ ਬਣੇਗੀ। ਲੋਕ ਹੇਠਲੇ ਪੱਧਰ ਤੇ ਤਰਾਈ ਕਰਦੇ ਪਏ ਆ। ਕੋਈ ਵੀ ਪਾਰਟੀ ਅੱਜ ਦੀ ਤਰੀਕ 'ਚ ਦੇਖ ਲਓ, ਕੋਈ ਵੀ ਪਾਰਟੀ, ਥੋੜੇ ਬਹੁਤ ਅਕਾਲੀ ਜ਼ਰੂਰ ਥੱਲੇ ਜਾ ਕੇ ਆਪਣੇ ਬੰਦਿਆਂ ਨਾਲ ਖਲੋਂਦੇ ਆ, ਪਰ ਬਾਕੀ ਕੋਈ ਵੀ ਬੰਦਾ ਜਿਹੜਾ ਆਮ ਪੰਜਾਬੀ ਜੋ ਦੁਖੀ ਆ, ਜੋ ਤਰਸਦਾ ਹੈ, ਉਹਦੇ ਨਾਲ ਖੜਨ ਲਈ ਕੋਈ ਵੀ ਜਨ ਅੰਦੋਲਨ ਤੱਕ ਨਹੀਂ ਪਹੁੰਚ ਰਿਹਾ। ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਸਾਡੇ ਪੰਜਾਬੀ ਪੋਲਿਟਿਕਸ ਦੀ ਇੱਕ ਬਹੁਤ ਵੱਡੀ ਫੇਲੀਅਰ ਹੈ, ਜਾਂ ਕਹਿ ਲਓ ਕਿ ਲੀਡਰਸ਼ਿਪ ਕ੍ਰਾਈਸਿਸ ਹੈ ਕਿ ਹੇਠਲੇ ਪੱਧਰ ਤੇ ਕੋਈ ਜਨਤਕ ਲਹਿਰ ਨਹੀਂ ਉਸਰ ਰਹੀ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੋਨੇ ਦੀ ਝਾਲ ਵਾਲਾ ਪੱਤਰਾ ਪੂਰੀ ਤਰ੍ਹਾਂ ਸੁਰੱਖਿਅਤ, ਝੂਠਾ ਪ੍ਰਚਾਰ ਨਾ ਕਰਨ ਦੀ ਅਪੀਲ। ਦੇਖੋ ਇਹ ਨਾ ਖਬਰਾਂ ਲੱਗ ਗਈਆਂ ਸੀਗੀਆਂ, ਕਹਿੰਦੇ ਸੀਗੇ ਕਿ ਦੇਖੋ ਜੀ ਸੋਨੇ ਦਾ ਪੱਤਰਾ ਚੋਰੀ ਹੋ ਗਿਆ, ਸੋਨੇ ਦਾ ਪੱਤਰਾ ਚੋਰੀ ਹੋ ਗਿਆ। ਤੇ ਵੈਸੇ ਤੇ ਅੱਜ ਮਨਦੀਪ ਸਿੰਘ ਮੰਨਾ ਤੁਹਾਨੂੰ ਪਤਾ ਹੀ ਆ, ਉਹ ਜਿਹੜਾ ਹੈਗਾ ਅੰਮ੍ਰਿਤਸਰ ਵਾਲਾ, ਉਹਦਾ ਨਾਮ ਸੁਣ ਕੇ ਸਾਰਿਆਂ ਦੇ ਕੰਨ ਖੜੇ ਹੋ ਜਾਂਦੇ ਆ। ਤਾਂ ਮਨਦੀਪ ਸਿੰਘ ਮੰਨਾ ਵੀ ਅੱਜ ਹਾਜ਼ਰ ਹੋਇਆ, ਉਹਨੇ ਵੀ 9-10 ਮਿੰਟ ਉੱਥੇ ਲਾਏ ਆ ਖੜ ਕੇ ਦਰਬਾਰ ਸਾਹਿਬ ਕੰਪਲੈਕਸ ਦੇ ਸਾਹਮਣੇ, ਤੇ ਉਹਨੇ ਵੀ ਬਹੁਤ ਵੱਡੇ ਵੱਡੇ ਤੱਥ ਰੱਖੇ ਆ, ਟੈਂਡਰਾਂ ਤੋਂ ਲੈ ਕੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਬਾਦਲਾਂ ਨੂੰ ਤੇ ਜੀ 1 ਕਰੋੜ ਰੁਪਈਆ ਦਿੱਲੀ ਦਾ ਜਾਂਦਾ ਹੈ। ਤਾਂ ਉਹ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਜਾਣੀ ਹੁਣ ਥੋੜੀ ਦੇਰ ਤੱਕ। ਉਹਨੇ ਸਾਰੇ ਫਰਲੇ ਜਿਹੜੇ ਆ ਉਹ ਨਾਲ ਫੜੇ ਹੋਏ, ਪਲੰਦਾ ਫੜਿਆ ਹੋਇਆ। ਅੱਗੇ ਵੀ ਉਹ ਸਰਾਂ ਵਾਲਾ ਮਾਮਲਾ ਸੀਗਾ ਜਿਹੜਾ, ਉਹ ਫਿਰ ਮੁੜ ਕੇ ਇਹਨਾਂ ਨੂੰ ਝੁਕਣਾ ਪਿਆ ਸੀਗਾ। 20 ਲੱਖ ਸਫਾਈ ਦਾ ਜਿਹੜਾ ਠੇਕਾ ਸੀ ਉਹ ਘਟਾ ਕੇ 6 ਲੱਖ ਤੇ ਆ ਲੈ ਆਂਦਾ ਜਾਂ ਆ ਗਿਆ, ਸਮਝ ਤੋਂ ਪਰੇ ਦੀ ਗੱਲ ਆ। ਤਾਂ ਇਹ ਮਾਮਲਾ ਜਿਹੜਾ ਹੁਣ ਸੋਨੇ ਦੀ ਪੱਤਰ ਦੀ ਚੋਰੀ ਵਾਲੀ ਗੱਲ ਆ, ਉਹ ਇੱਥੋਂ ਤੱਕ ਚਲੇ ਗਿਆ ਕਿ ਅਖਬਾਰਾਂ 'ਚ ਖਬਰਾਂ ਵੀ ਲੱਗ ਗਈਆਂ, ਸੋਸ਼ਲ ਮੀਡੀਆ ਤੇ ਵੀ। ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਰਿਪੋਰਟਿੰਗ ਹੁੰਦੀ ਆ। ਤਾਂ ਉਹ ਬਹੁਤ ਵੱਡੇ ਪੱਧਰ ਤੇ ਗੱਲ ਫੈਲ ਗਈ ਕਿ ਸੋਨੇ ਦਾ ਪੱਤਰਾ ਚੜਿਆ ਸੀਗਾ, ਉਹ ਚੋਰੀ ਹੋ ਗਿਆ। ਹੁਣ ਇਹਨਾਂ ਨੇ ਦੱਸਿਆ, ਜਿਹੜੇ ਹੈਗੇ ਗੁਰਦੁਆਰਾ ਬਿਰਜ ਸਾਹਿਬ ਦੇ ਮੈਨੇਜਰ, ਉਹਨਾਂ ਨੇ ਆਖਿਆ ਕਿ ਦੇਖੋ ਇਸ ਤਰ੍ਹਾਂ ਨਹੀਂ ਹੁੰਦਾ, ਸਾਡੀ ਕੋਈ ਵੀ ਇਸ ਤਰ੍ਹਾਂ ਦੀ ਕੀਮਤੀ ਚੀਜ਼ ਆਉਂਦੀ ਆ ਤਾਂ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਆ, ਉਹਦੇ ਫੈਸਲੇ ਦੇ ਅਨੁਸਾਰ ਅਸੀਂ ਸਾਰਾ ਕੁਝ ਕਰਦੇ ਹਾਂ। ਮਤਲਬ ਇਹ ਆ ਕਿ ਜੋ ਉੱਥੇ ਸੁਖਦੇਵ ਸਿੰਘ ਪੁੱਛੋ ਮੰਡੀ ਵਾਲਿਆਂ ਨੇ ਇਹ ਚਾੜਿਆ ਸੀਗਾ ਤਾਂਬੇ ਦਾ ਪੱਤਰਾ, ਸੋਨੇ ਦੀ ਝਾਲ ਵਾਲੇ ਤਾਂਬੇ ਦਾ ਪੱਤਰਾ, ਤਾਂ ਇਹਨੂੰ ਪਹਿਲਾਂ ਅਸੀਂ ਪਰਖਿਆ, ਮਤਲਬ ਕਿ ਪਰਖ ਕਰਵਾਈ। ਉਸ ਤੋਂ ਬਾਅਦ ਜਿਸ ਤਰ੍ਹਾਂ ਕੀਮਤੀ ਵਸਤੂ ਨੂੰ ਕੁਆਲਿਟੀ ਚੈਕਿੰਗ ਤੋਂ ਬਾਅਦ ਅਸੀਂ ਖਜ਼ਾਨੇ 'ਚ ਜਮ੍ਹਾਂ ਕਰਦੇ ਹਾਂ, ਤਾਂ ਅਸੀਂ ਠੀਕ ਉਸੇ ਪ੍ਰੋਸੈਸ ਦੇ ਤਹਿਤ ਖਜ਼ਾਨੇ 'ਚ ਜਮ੍ਹਾਂ ਕਰ ਦਿੱਤਾ। ਤੇ ਉਹਦਾ ਜਿਹੜਾ ਰਸੀਦ ਦਾ ਨੰਬਰ ਉਹ ਹੈ ਰਸੀਦ ਨੰਬਰ 25908 ਮਿਤੀ 14 ਨਵੰਬਰ 2019। ਮਤਲਬ ਕਿ ਕਲੀਅਰ ਕਰ ਦਿੱਤਾ ਉਹਨਾਂ ਨੇ, ਸਾਫ਼ ਕਰ ਦਿੱਤਾ, ਸਪਸ਼ਟ ਕਰ ਦਿੱਤਾ ਕਿ ਆ ਚੱਕੋ ਰਸੀਦ ਨੰਬਰ, ਆ ਚੱਕੋ ਤਰੀਕ ਨੰਬਰ, ਕਿ ਇੰਨੀ ਤਰੀਕ ਨੂੰ ਅਸੀਂ ਇਹ ਰਸੀਦ ਕੱਟੀ ਸੀ। ਸੋ ਖਜ਼ਾਨੇ ਦੇ ਵਿੱਚ ਉਹ ਚੀਜ਼ ਜਿਹੜੀ ਆ ਜਮ੍ਹਾਂ ਹੋ ਚੁੱਕੀ ਆ। ਤਾਂ ਸੋਨੇ ਦੀ ਜਗ੍ਹਾ ਨਾਲ ਉਹਨਾਂ ਨੇ ਸ਼ਬਦ ਇੱਕ ਥਾਂ ਤੇ ਜਿਹੜਾ ਵਰਤਿਆ ਕਿ ਸੋਨੇ ਦੀ ਝਾਲ ਵਾਲੇ ਤਾਂਬੇ ਦਾ ਪੱਤਰਾ। ਇਹ ਤੁਸੀਂ ਦੇਖ ਲਓ ਕਿ ਕਿੰਨਾ ਕੁ ਸੋਨਾ ਹੋਊਗਾ, ਕਿੰਨਾ ਕੁ ਤਾਂਬਾ, ਪਰ ਬੱਲੇ ਬੱਲੇ ਹੋ ਗਈ ਉਸ ਬਾਬੇ ਦੀ ਪੁੱਛ ਵਾਲੇ ਦੀ ਕਿ ਸੋਨੇ ਦਾ ਪੱਤਰਾ ਚੜ ਗਿਆ। ਤਾਂ ਖੈਰ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਐਸੀ ਕੋਈ ਗੱਲ ਨਹੀਂ। ਵੇਖੋ ਇਹਨਾਂ ਰਿਊਮਰਸ ਤੋਂ ਬਚਣਾ ਚਾਹੀਦਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਸਾਰੇ ਸਕੈਮ ਜਿਹੜੇ ਕਮੇਟੀ ਚੋਂ ਨਿਕਲੇ ਆ, ਇਹਨਾਂ ਦੇ ਪ੍ਰਬੰਧ ਦੇ ਵਿੱਚ ਕਮੀਆਂ ਵੀ ਬਹੁਤ ਨੇ, ਪਰ ਹਰੇਕ ਗੱਲ ਨੂੰ ਇਸ ਤਰ੍ਹਾਂ ਨੈਗੇਟਿਵ ਪ੍ਰਚਾਰ ਦੇ ਦੇਣਾ ਵੀ ਠੀਕ ਨਹੀਂ ਹੈ, ਕਿਉਂਕਿ ਇਹਦੇ ਨਾਲ ਵੀ ਇੱਕ ਪਰਸੈਪਸ਼ਨ ਬਣ ਜਾਂਦੀ ਹੈ ਕਿ ਉੱਥੇ ਸਹੀ ਕੁਝ ਹੋ ਹੀ ਨਹੀਂ ਰਿਹਾ, ਜਦ ਕਿ ਬਹੁਤ ਕੁਝ ਕਮੇਟੀ ਦੇ ਪ੍ਰਬੰਧਾਂ 'ਚ ਸਹੀ ਵੀ ਚੱਲਦਾ ਹੈ।
ਜਿਹੜੀ ਗੱਲ ਆ। ਪਰ ਲੋਕ ਜਿਹੜੇ ਆ ਉਹ ਪਿਛਲਾ ਟਰੈਕ ਰਿਕਾਰਡ ਦੇਖ ਕੇ ਬਹੁਤ ਜਲਦੀ ਇਹਨਾਂ ਚੀਜ਼ਾਂ ਨੂੰ ਲੈਂਦੇ ਆ, ਤਾਂ ਫਿਰ ਇਹਨਾਂ ਚੀਜ਼ਾਂ ਨੂੰ ਅੱਗੇ ਕਨਵੇ ਵੀ ਕਰਨਾ ਸ਼ੁਰੂ ਕਰ ਦਿੰਦੇ ਆ, ਜਦ ਕਿ ਪੁਸ਼ਟੀ ਕਰਵਾ ਲੈਣੀ ਚਾਹੀਦੀ ਆ, ਦੇਖ ਲੈਣਾ ਚਾਹੀਦਾ ਕਿ ਅਧਿਕਾਰਤ ਤੌਰ ਤੇ SGPC ਦਾ ਪੱਖ ਕੀ ਆਉਂਦਾ। ਸੋ ਸਾਫ਼ ਹੋ ਗਿਆ ਕਿ ਉਹ ਜਿਹੜੇ ਪੱਤਰੇ ਦਾ ਰੌਲਾ ਪੈਂਦਾ ਸੀਗਾ ਕਿ ਚੋਰੀ ਹੋ ਗਿਆ, ਉਹ ਹਾਲ ਦੀ ਘੜੀ ਉੱਥੇ ਮੌਜੂਦ ਆ। ਜੀ। ਤੇ ਬਾਕੀ ਜਿਹੜੇ ਮਿੰਟੂ ਜੀ ਇਸ ਦੇ ਨਾਲ ਹੀ ਜੇ ਸੰਬੰਧਿਤ ਗੱਲ ਕਰੀਏ, ਦਰਵਾਜ਼ਿਆਂ ਨੂੰ ਲੈ ਕੇ ਵੀ ਕਾਫੀ ਰੌਲਾ ਰੱਪਾ ਜਿਹੜਾ ਉਹ ਪਿਆ ਰਹਿੰਦਾ ਆ, ਵੀ ਕੀ ਹੈ ਕੁਛ ਉਸ ਦੇ ਬਾਰੇ ਅਪਡੇਟ? ਨਹੀਂ, ਉਹ ਦਰਵਾਜ਼ਿਆਂ ਦੀ ਤੇ ਚੱਲੀ ਜਾਂਦੀ ਹੈ ਸੇਵਾ, ਉਹ ਤੇ ਸਾਫ਼ ਹੋ ਗਿਆ ਸੀ ਪਿੱਛੇ ਜੇ ਵੀ ਇਹਨਾਂ ਨੇ ਕਹਿ ਦਿੱਤਾ ਸੀਗਾ, ਤਾਂ ਮੇਰੇ ਖਿਆਲ ਦੇ ਨਾਲ ਉਹ ਤਕਰੀਬਨ ਤਿਆਰ ਹੋ ਗਿਆ ਸੀਗੇ। ਥੋੜਾ ਸਮਾਂ ਪਹਿਲਾਂ ਆਈਆਂ ਸੀਗੀਆਂ ਰਿਪੋਰਟਾਂ, ਹੁਣ ਪਤਾ ਨਹੀਂ ਉਹ ਲਾ ਦਿੱਤੇ ਆ ਜਾਂ ਨਹੀਂ ਲਾ ਦਿੱਤੇ, ਉਹ ਤੇ ਸੀਗੀ ਚੱਲਦੀ ਸੇਵਾ। ਬਾਕੀ ਮੈਂ ਤੁਹਾਨੂੰ ਫਿਰ ਸਵੇਰੇ ਕਨਫਰਮ ਕਰ ਦੂੰਗਾ। ਅੱਗੇ ਮੈਂ ਕੀਤਾ ਸੀਗਾ ਉਦੋਂ ਕੁਛ ਮਹੀਨੇ ਪਹਿਲਾਂ, ਦੱਸ ਦਿਆ ਕਿ ਸੇਵਾ ਚੱਲਦੀ ਸੀ ਤੇ ਤਕਰੀਬਨ ਆਲਮੋਸਟ ਮਤਲਬ ਕਿ ਡਨ ਸੀਗਾ ਕੰਮ। ਜੀ ਚਲੋ, ਹੋਪਫੁਲੀ ਜਿਹੜਾ ਆ ਜਾਵੇ, ਕਿਉਂਕਿ ਕਾਫੀ ਇਸ ਦੇ ਨਾਲ ਵੀ ਜਿਹੜਾ ਰੌਲਾ ਰੱਪਾ ਪੈਂਦਾ ਰਿਹਾ ਆ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਵੀ ਜਿਹੜੇ ਸਿੰਗਰ ਹੈ ਇਹਨਾਂ ਦੀ ਖੈਰ ਨਹੀਂ, ਖਾਸ ਕਰਕੇ ਕਹਿੰਦਾ ਐਲੀ ਮੰਗਟ ਕਹਿੰਦੇ ਹੁਣ ਪੁਲਿਸ ਦੀ ਫੇਰ ਉਸ ਦੇ ਉੱਤੇ ਆਖਾ ਕੇਸ ਦਰਜ ਕਰ ਲਿਆ। ਦੇਖੋ, ਐਲੀ ਮੰਗਟ ਦੀ ਸ਼ਕਲ ਜਿਹੜੀ ਆ ਨਾ ਉਹ ਚੱਲ ਗਈ ਆ ਕਿਤੇ ਕਿਸੇ ਚਰਾਨ ਦੇ ਵਿੱਚ ਨਾ ਚਰਨ ਚਲੇ ਗਈ ਆ। ਇਹ ਸਿਆਪੇ ਸੇੜੀ ਜਾਂਦਾ, ਦੇ ਸਿਆਪੇ ਤੇ ਸਿਆਪਾ, ਦੇ ਸਿਆਪੇ ਤੇ ਸਿਆਪਾ। ਕਿਉਂਕਿ ਦੇਖੋ ਹੁਣ ਇਹਦੀ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਨਾ ਇਹ ਫਾਇਰ ਕਰਦਾ ਨਜ਼ਰ ਆਉਂਦਾ। ਹੁਣ ਪਹਿਲੀ ਗੱਲ ਤੇ ਇਹ ਆ ਕਿ ਇਹ ਇੰਡੀਆ ਦਾ ਰੈਜ਼ੀਡੈਂਟ ਨਹੀਂ ਹੈ, ਕਿਸੇ ਹੋਰ ਦੇਸ਼ ਦਾ ਰੈਜ਼ੀਡੈਂਟ, ਇੱਥੇ ਤੇ ਫਸਿਆ ਪਿਆ ਕਸੂਤਾ, ਤੇ ਆ ਕੇ ਇੱਥੇ ਫਾਇਰ ਕਰੀ ਜਾਂਦਾ। ਇਹ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਆਰਮਸ ਐਕਟ ਦੀ ਉਲੰਘਣਾ ਹੈ। ਤੇ ਇਹ ਮਾਮਲਾ ਜਿਹੜਾ ਉਹ ਇੱਕ ਫਰੈਂਡ ਦੀ ਕਿਤੇ ਬਰਥਡੇ ਪਾਰਟੀ 'ਚ ਗਿਆ ਸੀਗਾ, ਹੁਣ ਉਹਨੇ ਵੀ ਮੇਰੇ ਖਿਆਲ ਦੇ ਨਾਲ ਡੀਆਂ ਚੱਕ ਕੇ ਫਾਹ ਲਿਆ ਕਿ ਇਹੋ ਜਿਹੇ ਮਿੱਤਰ ਨੂੰ ਪਾਰਟੀ 'ਚ ਸੱਦਿਆ, ਉਹ ਵੀ ਰਾਤ ਵੇਲੇ, ਤੇ ਉੱਥੇ ਫਿਰ ਇਹਨਾਂ ਨੇ ਫਾਇਰ ਫੂਰ ਕੀਤੇ। ਤੇ ਕਈ ਦੋਸਤ ਵੀ ਤੁਹਾਡੇ ਇਹੋ ਜਿਹੇ ਹੁੰਦੇ ਜਿਹੜੇ ਦੁਸ਼ਮਣਾਂ ਨੂੰ ਮਾਤ ਦਿੰਦੇ ਆ, ਉਹ ਨਾਲ ਕਿਸੇ ਸੱਜਣ ਨੇ ਵੀਡੀਓ ਬਣਾ ਲਈ, ਵੀਡੀਓ ਬਣਾ ਕੇ ਤੇ ਉਹ ਪਾ ਦਿੱਤੀ, ਮੁੜ ਕੇ ਵਾਇਰਲ ਹੋ ਗਈ। ਹਾਲਾਂਕਿ ਇੱਕ ਟੈਲੀਵਿਜ਼ਨ ਚੈਨਲ ਤੇ ਐਲੀ ਮੰਗਟ ਨੇ ਇਸ ਬਾਬਤ ਮਾਫੀ ਵੀ ਮੰਗੀ ਆ ਕਿ ਮੈਥੋਂ ਗਲਤੀ ਹੋ ਗਈ ਤੇ ਜੋ ਵੀ ਮੈਂ ਕੀਤਾ ਗਲਤ ਕੀਤਾ, ਪਰ ਹੁਣ ਮਾਫੀਆਂ ਨਾਲ ਕੀ ਸੌਰਨਾ ਸੀਗਾ। ਸਾਹਨੇਵਾਲ ਪੁਲਿਸ ਸਟੇਸ਼ਨ ਦੇ ਵਿੱਚ FIR ਦਰਜ ਹੋ ਗਈ ਹੈ ਇਹਨਾਂ ਤੇ, ਨੰਬਰ ਹੈ FIR ਦਾ 275। ਤਾਂ ਇਹਦੇ ਵਿੱਚ ਇਹ ਆ ਕਿ ਜਿਨ੍ਹਾਂ ਦੇ ਘਰੇ ਗਏ ਸੀਗੇ ਉਹਨਾਂ ਚੋਂ ਇੱਕ ਬੰਦੇ ਨੂੰ ਫੜ ਵੀ ਲਿਆ ਗਿਆ, ਨਾਲੇ ਜਿਹੜਾ ਉਹ ਲਾਇਸੈਂਸੀ ਅਸਲਾ ਸੀ ਮੇਰੇ ਖਿਆਲ ਦੇ ਨਾਲ ਉਹ ਵੀ ਜ਼ਬਤ ਕਰ ਲਿਆ ਗਿਆ। ਮਤਲਬ ਕਿ ਉਹਨਾਂ ਨੂੰ ਸਿਆਪਾ ਪੂਰਾ ਪੈ ਗਿਆ। ਐਲੀ ਮੰਗਟ ਹੁਣ ਲੱਭਦਾ ਨਹੀਂ ਪਿਆ, ਲੱਭਦਾ ਕਿੱਥੇ ਆ, ਤੇ ਪੁਲਿਸ ਨੇ ਜਿਹੜਾ ਉਹ ਇਹਨੂੰ ਫੜ ਲੈਣਾ। ਕਿਉਂਕਿ ਦੇਖੋ ਇਹ ਹੈਗਾ ਜ਼ਮਾਨਤ ਤੇ, ਇੱਕ ਤੇ ਹੁੰਦਾ ਨਾ ਕਿ ਜੇ ਤੇ ਮੰਨ ਲਓ ਅਮਰੀਕਾ ਚੋਂ ਆਇਆ, ਕੋਈ ਕੈਨੇਡਾ ਚੋਂ ਆਇਆ, ਤੇ ਇਸ ਤਰ੍ਹਾਂ ਫਾਇਰ ਫੂਰ ਕੀਤੇ, ਮਾੜਾ ਮੋਟਾ ਮਾਮਲਾ ਦਰਜ ਹੋ ਗਿਆ, ਪਾਸਪੋਰਟ ਕੋਲ ਆ, ਬੈਗ 'ਚ ਪਾਈਆਂ 4-5 ਜੀਨਾਂ ਤੇ ਉਹ ਜਿਹੜੀਆਂ ਹੁੰਦੀਆਂ ਘਟਣੀਆਂ ਜੀਆਂ ਨਿਕਰਾਂ ਜੀਆਂ, ਉਹ ਉੱਥੋਂ ਨਿਕਲ ਗਿਆ ਤੇ ਅਗਲੇ ਦਿਨ ਚੜ੍ਹ ਗਿਆ ਜਹਾਜ਼, ਕਿਸੇ ਨੇ ਕੀ ਪੁੱਛਣਾ। 2 ਸਾਲਾਂ ਬਾਅਦ 4 ਸਾਲਾਂ ਬਾਅਦ ਆਇਆ, ਫਿਰ ਮੁੜ ਕੇ ਉਦੋਂ ਉਹਨੂੰ ਰੱਦੂ ਬੱਦੂ ਹੋ ਜਾਂਦਾ ਕੰਮ। ਇੱਕ ਇਹ ਆ ਕਿ ਤੁਹਾਡਾ ਪਾਸਪੋਰਟ ਤੇ ਆਲਰੇਡੀ ਜ਼ਬਤ ਆ ਤੇ ਕੇਸ ਤੁਹਾਡਾ ਇੱਕ ਅੰਡਰ ਟ੍ਰਾਇਲ ਆ, ਜਾਓਗੇ ਕਿੱਥੇ? ਜੇ ਤੁਸੀਂ ਲੱਭੋਗੇ ਨਹੀਂ ਤਾਂ ਉੱਥੋਂ ਤੁਹਾਡੇ ਦੂਜੇ ਕੇਸ ਦੇ ਵਿੱਚੋਂ ਵੀ ਵਾਰੰਟ ਨਿਕਲ ਜਾਣੇ ਆ, ਉਹ ਵੀ ਜ਼ਮਾਨਤ ਜਿਹੜੀ ਹੈ ਤੁਹਾਡੀ ਰੱਦ ਹੋ ਜਾਣੀ ਆ। ਤੇ ਇਹਦਾ ਮਤਲਬ ਇਹ ਕਿ ਹੁਣ ਜਾਂ ਤੈਨੂੰ ਪਹਿਲਾਂ ਜ਼ਮਾਨਤ ਕਰਾਉਣੀ ਪਊਗੀ ਜਾਂ ਫਿਰ ਉਸ ਮਾਮਲੇ ਦੇ ਵਿੱਚ ਵੀ ਬੇਲ ਜੰਪ ਕਰਨੀ ਪਊਗੀ। ਸੋ ਇਹ ਐਲੀ ਮੰਗਟ ਵਾਸਤੇ ਇੱਕ ਨਵੀਂ ਮੁਸੀਬਤ ਹੈ। ਪਰ ਜਿਸ ਤਰੀਕੇ ਨਾਲ ਮੁੰਡਾ ਕੇਸ ਪਵਾ ਰਿਹਾ ਨਾ ਆਪਣੇ ਸਿਰ ਤੇ, ਮੈਨੂੰ ਲੱਗਦਾ ਕਿ ਉੱਥੇ ਪਰਤਣਾ ਤੇ ਹੋਣਾ ਔਖਾ। ਇਹ ਘੱਟੋ ਘੱਟ ਰਾਜਨੀਤੀ 'ਚ ਜ਼ਰੂਰ ਆਏਗਾ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਕੇਸ ਪੈਂਦੇ ਆ ਰਾਜਨੀਤੀ 'ਚ ਬੰਦਾ ਜਗ੍ਹਾ ਬਣਾ ਸਕਦਾ ਹੈ। ਤਾਂ ਕੋਈ ਗੱਲ ਨਹੀਂ, ਇੱਕ ਥਾਂ ਤੇ ਉਹ ਕਹਿੰਦੇ ਕੁਦਰਤ ਦਰਵਾਜ਼ਾ ਬੰਦ ਕਰਦੀ ਹੈ, ਦੂਜੀ ਥਾਂ ਤੇ ਖੋਲ ਦਿੰਦੀ ਆ। ਸੋ ਫੈਨ ਫੋਲੋਇੰਗ ਤਾਂ ਹੈਗੀ ਉਹ ਆ, ਤਾਂ ਟਰਾਈ ਕਰ ਲੈਣਾ ਚਾਹੀਦਾ। ਕਿਉਂਕਿ ਹੁਣ ਜਿਸ ਤਰੀਕੇ ਨਾਲ ਇਸ ਤਰ੍ਹਾਂ ਕੇਸ ਦਰਜ ਹੋਇਆ, ਮੈਨੂੰ ਵੀ ਲੱਗਦਾ ਛੇਤੀ ਭਵਿੱਖ ਦੇ ਵਿੱਚ ਛੇਤੀ ਐਲੀ ਮੰਗਟ ਜਿਹੜਾ ਉਹ ਇਹਨਾਂ ਝੰਜਟਾਂ ਦੇ ਵਿੱਚੋਂ ਨਿਕਲ ਜਾਊਗਾ। ਜਿਸ ਰਫਤਾਰ ਨਾਲ ਮੁੰਡਾ ਕੇਸ ਦਰਜ ਕਰਵਾ ਰਿਹਾ, ਜੇ 6 ਮਹੀਨੇ ਹੋਰ ਲਾ ਗਿਆ, ਮੈਨੂੰ ਲੱਗਦਾ ਦਰਜਨ ਦੇ ਕਰੀਬ ਨੇੜੇ ਪਹੁੰਚ ਜਾਊਗਾ। ਫਿਰ ਪੱਕਾ ਹੋ ਜਾਊਗਾ ਉੱਥੇ, ਮੈਨੂੰ ਲੱਗਦਾ ਇਸ ਪੱਕਾ ਇੱਧਰ ਹੋ ਜਾਊਗਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਹੀ ਕੀਤੀ ਸੀ ਫਾਇਰਿੰਗ। ਹਾਂਜੀ, ਉਹ ਤੁਸੀਂ ਦੇਖੀ ਹੋਣੀ ਆ ਇੱਕ ਕਿ ਅਰਦਾਸ ਤੋਂ ਬਾਅਦ ਇੱਕ ਸਿੰਘ ਫਾਇਰਿੰਗ ਕਰ ਰਿਹਾ ਬਾਣੇ ਦੇ ਵਿੱਚ, ਔਰ ਉਸ ਵੀਡੀਓ ਦਾ ਬਹੁਤ ਲੋਕਾਂ ਨੇ ਬੁਰਾ ਮਨਾਇਆ। ਹੁਣ ਦੇਖੋ, ਇੱਕ ਤੇ ਜਿਹੜੀ ਹੈਗੀ ਉਹ ਕੁੱਟਮਾਰ ਵਾਲੀ ਵੀਡੀਓ ਆਈ ਗੁਰਦੁਆਰੇ ਦੇ ਵਿੱਚ, ਮੁੰਡਾ ਕੁੜੀ ਜਿੱਦਾਂ ਉਹਨਾਂ ਨੇ ਵੀਡੀਓ ਦੇ ਵਿੱਚ ਲੈ, ਫਿਰ ਉਸ ਤੋਂ ਬਾਅਦ ਕੁੱਟਮਾਰ ਕੀਤੀ।
ਉੱਥੇ ਤੇ ਚਲੋ ਹੈ, ਫਿਰ ਵੀ ਕੋਈ 10% ਉਹਨਾਂ ਦਾ ਸਾਥ ਦੇ ਰਹੇ ਸੀਗੇ। ਜਿਹੜੀ ਇਹ ਵੀਡੀਓ ਆਈ ਇਹਦੇ ਵਿੱਚ ਸਾਰਿਆਂ ਨੇ ਇਹੋ ਗੱਲ ਕਹੀ ਕਿ ਕਿੱਧਰ ਨੂੰ ਜਾ ਰਹੇ ਆ, ਇਹ ਕਿੱਧਰ ਨੂੰ ਜਾ ਰਹੇ ਆ। ਫਿਰ ਇੱਕ ਵੀਡੀਓ ਹੋਰ ਤੁਸੀਂ ਦੇਖੀ ਹੋਣੀ, ਨਗਰ ਕੀਰਤਨ ਦੀ, ਉਹ ਜਿਹੜੀ ਕਰਦੇ ਉਪਮਾ ਕਿ ਫਾਇਰ ਕਰਦੇ ਆ ਸਵਾਗਤ ਦੇ ਵਿੱਚ, ਪਹਿਲਾਂ ਫਾਇਰ ਕਰਦੇ ਆ ਲਾਈਨ ਬੰਨ ਕੇ। ਤਾਂ ਉਹ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਉਹਨਾਂ ਸਾਰਿਆਂ ਤੋਂ ਹਟਵੀਂ ਇਹ ਚੀਜ਼ ਸੀ ਕਿ ਅਰਦਾਸ ਕਰਦਾ ਕਰਦਾ ਇੱਕ ਸਿੰਘ ਹੈ ਜਿਹੜਾ ਉਹ 4-5 ਫਾਇਰ ਕਰ ਦਿੰਦਾ। ਹੁਣ ਉਹ ਪਛਾਣ ਹੋ ਗਈ ਆ ਉਸ ਵੀਡੀਓ ਦੀ, ਪਛਾਣ ਤੋਂ ਬਾਅਦ ਸਮਝ ਲਓ ਨੁਕਸਾਨ ਹੀ ਹੈ। ਜਦੋਂ ਪਛਾਣ ਹੋ ਗਈ ਨਾ ਫਿਰ ਨੁਕਸਾਨ ਵੀ ਹੋਣਾ ਹੀ ਹੋਣਾ। ਤਾਂ ਇਹ ਜਿਹੜਾ ਇਤਿਹਾਸਿਕ ਗੁਰਦੁਆਰਾ ਹੈ ਤਖਤੂਪੁਰ, ਇਹ ਨਿਹਾਲ ਸਿੰਘ ਵਾਲਾ ਦੇ ਨਾਲ ਹੀ ਹੈ ਪਿੰਡ, ਮੋਗਾ ਜਿਹੜਾ ਜ਼ਿਲ੍ਹਾ ਹੈ, ਉਸ ਪਿੰਡ ਦੇ ਵਿੱਚ ਇਹ ਸਭ ਕੁਝ ਹੋਇਆ ਕਿਉਂਕਿ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਦਾ ਮੈਨੇਜਰ ਸੀਗਾ ਰਜਿੰਦਰ ਸਿੰਘ, ਉਹਨੇ ਦੱਸਦੇ ਕਿ ਅਖੰਡ ਪਾਠ ਦੇ ਭੋਗ ਤੋਂ ਬਾਅਦ ਇਹ ਫਾਇਰਿੰਗ ਕੀਤੀ ਹੈ। ਤਾਂ 5 ਰਾਊਂਡ ਫਾਇਰਿੰਗ ਹੋਈ ਆ। ਤਾਂ ਇਹਦੇ ਵਿੱਚ ਹਾਲ ਦੀ ਘੜੀ ਕੋਈ ਮੁਕੱਦਮਾ ਜਾਂ ਕੋਈ ਕਾਰਵਾਈ ਤੇ ਨਹੀਂ ਹੋਈ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਆਇਡੈਂਟੀਫਾਈਡ ਹੋ ਗਈ ਆ ਵੀਡੀਓ ਜਿਹੜੀ ਆ ਕਿ ਇੱਥੋਂ ਦਾ ਬੰਦਾ ਫਲਾਣਾ ਚਮਕਾ, ਤਾਂ ਹੋ ਸਕਦਾ ਕਾਰਵਾਈ ਵੀ ਹੋ ਜਾਵੇ। ਪਰ ਮੈਨੂੰ ਲੱਗਦਾ ਕਿ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਸਹੀ ਨਹੀਂ ਹੈ, ਸਹੀ ਦਿਸ਼ਾ ਵੱਲ ਨਹੀਂ ਜਾ ਰਹੀਆਂ। ਜਦੋਂ ਅਸੀਂ ਇੱਕ ਥਾਂ ਤੇ ਦੇਖਦੇ ਹਾਂ ਕਿ ਡਾਂਸਰ ਕੁੜੀ ਡਾਂਸ ਕਰਦੀ 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 ਗੋਲੀ ਦਾ ਸ਼ਿਕਾਰ ਹੋ ਜਾਂਦੀ, ਅਸੀਂ ਕਹਿੰਦੇ ਹਾਂ ਕਿ ਅਸਲਾ ਕਿਸੇ ਥਾਂ ਤੇ, ਇਹੋ ਜਿਹੀ ਥਾਂ ਤੇ ਜਿੱਥੇ ਖਾਸ ਤੌਰ ਤੇ ਭੀੜ ਭੜੱਕਾ ਹੁੰਦਾ ਉੱਥੇ ਲਿਜਾਣਾ ਹੀ ਨਹੀਂ ਚਾਹੀਦਾ। ਤੇ ਫਿਰ ਦੂਜੇ ਪਾਸੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਜਦੋਂ ਅਰਦਾਸ ਦੇ ਵਿੱਚ ਆਲੇ ਦੁਆਲੇ ਲੋਕ ਖੜੇ ਹੁੰਦੇ ਆ ਜਾਂ ਨਗਰ ਕੀਰਤਨ ਦੇ ਵਿੱਚ ਸੈਂਕੜੇ ਹਜ਼ਾਰਾਂ ਲੋਕ ਆਏ ਹੁੰਦੇ ਆ ਤੇ ਤੁਸੀਂ ਉੱਥੇ ਠਾਠਾ ਕਰੀ ਚਲੋ, ਕੋਈ ਗੱਲ ਨਹੀਂ, ਕਿਉਂਕਿ ਗੁਰੂਆਂ ਨੇ ਤੁਹਾਨੂੰ ਆਖਿਆ ਸ਼ਸਤਰ ਰੱਖ ਲੈਣੇ ਆ। ਤਾਂ ਸ਼ਸਤਰ ਕਿਸੇ ਕੰਮ ਲਈ ਰੱਖੋ, ਫਿਰ ਤੁਸੀਂ ਕਿਵੇਂ ਜਸਟੀਫਾਈਡ ਕਰੋਗੇ? ਉੱਥੇ ਤੁਸੀਂ ਪੈਲਸਾਂ 'ਚ ਕਹਿੰਦੇ ਹੋ ਕਿ ਨਹੀਂ ਖੜਨਾ ਚਾਹੀਦਾ ਅਸਲਾ ਕਿਉਂਕਿ ਉੱਥੇ ਭੀੜ ਹੁੰਦੀ ਆ, ਤੇ ਇੱਥੇ ਵੀ ਤੇ ਆਲੇ ਦੁਆਲੇ ਲੋਕ ਹੁੰਦੇ ਆ ਕਿ ਇੱਥੇ ਪੱਥਰਾਂ ਦੀਆਂ ਮੂਰਤੀਆਂ ਤੁਹਾਡੇ ਆਲੇ ਦੁਆਲੇ। ਜਿਵੇਂ ਉਹ ਕਰੀ ਜਾਂਦਾ, ਮੰਨ ਲਓ ਕੋਈ ਝਟਕਾ ਵੱਜ ਜਾਵੇ, ਨੇੜੇ ਜਵਾਕ ਫਿਰਦੇ ਆ ਵੀਡੀਓ ਦੇ ਵਿੱਚ, ਜਾ ਜਾਂਦੀ ਹੋ ਜੂਗੀ। ਸੋ ਮੇਰੇ ਖਿਆਲ ਦੇ ਨਾਲ ਜੋ ਅਕਾਲ ਤਖਤ ਦੇ ਜਥੇਦਾਰ ਆ, ਬੜੇ ਪੜ੍ਹੇ ਲਿਖੇ ਜਥੇਦਾਰ ਆ, ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ, ਇਹਨਾਂ ਚੀਜ਼ਾਂ ਤੇ ਕੋਈ ਹਦਾਇਤ ਕਰਨੀ ਚਾਹੀਦੀ। ਜੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦਾ, ਜੇ ਤਾਂ ਕਾਨੂੰਨੀ ਕਾਰਵਾਈ ਹੁੰਦੀ ਹੈ ਫਿਰ ਤੇ ਆਪੇ ਟਿਕ ਜੂ, ਜਦੋਂ ਜ਼ਮਾਨਤ ਹੋ ਗਈ, ਅਸਲਾ ਉਸਲਾ ਜ਼ਬਤ ਹੋ ਗਿਆ। ਜੇ ਨਹੀਂ ਤਾਂ ਅਕਾਲ ਤਖਤ ਦੇ ਜਥੇਦਾਰ ਨੂੰ ਜ਼ਰੂਰ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਇਸ ਬਾਬਤ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ASI ਤੇ ਕਾਂਸਟੇਬਲ ਵੱਲੋਂ ਔਰਤ ਨਾਲ ਗੈਂਗਰੇਪ। ਦੇਖੋ ਸ਼ਰਮ ਮਗਰ ਇਨਕੋ ਆਤੀ ਨਹੀਂ, ਉਹ ਹੈਗੀ ਆ ਨਾ ਇੱਕ ਪੰਕਤੀ ਕਿ ਸਾਨੂੰ ਖਬਰਾਂ ਇਸ ਤਰ੍ਹਾਂ ਦੀਆਂ ਨਾ ਵਿਚਾਰਦਿਆਂ ਘਿਣ ਆਉਣ ਲੱਗ ਜਾਂਦੀ ਆ, ਸ਼ਰਮ ਆਉਣ ਲੱਗ ਜਾਂਦੀ ਆ ਕਿ ਅਸੀਂ ਆਪਣੀ ਪੁਲਿਸ ਦੀਆਂ ਇੰਨੀਆਂ ਖਬਰਾਂ ਕਰਦੇ, ਇੰਨੀਆਂ ਨੈਗੇਟਿਵ ਖਬਰਾਂ ਕਰਦੇ। ਹਾਲਾਂਕਿ ਪੁਲਿਸ ਦੇ ਵਿੱਚ ਬਹੁਤ ਸੁਚੱਜੇ ਮੁਲਾਜ਼ਮ ਵੀ ਹੈਗੇ ਆ, ਕਈ ਬਹੁਤ ਚੰਗਾ ਕੰਮ ਕਰਨ ਵਾਲੇ ਮੁਲਾਜ਼ਮ ਵੀ ਹੈਗੇ, ਪਰ ਕੁਝ ਇਹੋ ਜਿਹੇ ਕੁਕਰਮ ਕਰਦੇ ਆ ਕਿ ਇੰਨੀ ਬਦਨਾਮੀ। ਆ ਪਿਛਲੇ ਲਗਾਤਾਰ 3-4 ਦਿਨਾਂ ਤੋਂ ਪੁਲਿਸ ਦੀਆਂ ਖਬਰਾਂ ਆ ਰਹੀਆਂ, ਡਰੱਗ ਨਾਲ ਜੁੜੀਆਂ, ਅੱਜ ਰੇਪ ਨਾਲ ਜੁੜੀ ਆ ਗਈ ਆ। ਤਾਂ ਬਰਨਾਲੇ ਜ਼ਿਲ੍ਹੇ ਦੇ ਟੱਲੇਵਾਲ ਥਾਣੇ ਦੇ ਵਿੱਚ ਤੈਨਾਤ ਇੱਕ ASI ਕਾਂਸਟੇਬਲ ਤੇ ਕੁਝ ਹੋਰ ਬੰਦਿਆਂ ਤੇ ਇਹ ਜਬਰ ਜਨਾਹ ਦਾ ਦੋਸ਼ ਲੱਗਾ। ਇੱਕ ਪੀੜਤ ਹੈ, ਮੇਰੇ ਖਿਆਲ ਦੇ ਨਾਲ ਬਰਨਾਲਾ ਜ਼ਿਲ੍ਹੇ ਤੋਂ ਹੀ ਆ, ਉਹਨਾਂ ਦੱਸਿਆ ਵਾ ਕਿ ਕੋਈ ਉਹਨਾਂ ਦਾ 307 ਦਾ ਝਗੜਾ ਸੀ, ਉਹਦੇ ਬਾਬਤ ਪਟਿਆਲਾ ਖੜਿਆ ਸੀਗਾ, ਇਹਨਾਂ ਨੇ ਬਿਆਨ ਕੋਈ ਦਰਜ ਕਰਨਾ ਸੀ। ਉਸ ਤੋਂ ਬਾਅਦ ਜਦੋਂ ਆ ਰਹੇ ਸੀਗੇ ਰਸਤੇ ਦੇ ਵਿੱਚ ਤਾਂ ਰੇਪ ਕੀਤਾ ਗਿਆ। ਤਾਂ ਹੁਣ ਇਸ ਮਾਮਲੇ ਦੇ ਵਿੱਚ 2 ਪੁਲਿਸ ਮੁਲਾਜ਼ਮਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਤੇ ਇੱਕ ਮੇਰੇ ਖਿਆਲ ਦੇ ਨਾਲ ਸਿਪਾਹੀ ਹੈ ਜਿਹੜਾ ਉਹ ਫਰਾਰ ਆ। ਤਾਂ ਜੋ ਵੀ ਆ ਬਹੁਤ ਸ਼ਰਮਨਾਕ ਘਟਨਾ ਹੈ, ਬਹੁਤ ਹੀ ਮੈਂ ਕਹੂੰਗਾ ਕਿ ਬਦਨਾਮ ਕਰਨ ਵਾਲੀ ਘਟਨਾ ਹੈ। ਨਸ਼ੈੜੀ ਤੇ ਚਲੋ ਇਹ ਕਹਿ ਸਕਦੇ ਆ, ਲੌਜਿਕ ਦੇ ਸਕਦੇ ਆ, ਤਰਕ ਦੇ ਸਕਦੇ ਆ ਕਿ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਹੈ ਡਰੱਗ ਬਹੁਤ, ਤਾਂ ਸਾਡੇ ਪੁਲਿਸ ਮੁਲਾਜ਼ਮ ਕਿਹੜਾ ਜਾ ਕੇ ਹਰਿਆਣੇ 'ਚ ਸੌਂਦੇ, ਵੀ ਤੇ ਪੰਜਾਬ 'ਚ ਹੀ ਰਹਿੰਦੇ ਆ। ਪਰ ਜਿਹੜਾ ਆਹ ਕਰਤੂਤਾਂ ਵਾਲਾ ਸਿਲਸਿਲਾ ਇਹਨਾਂ ਦਾ ਕਿ ਕਿਤੇ ਛੇੜਛਾੜ ਕਰਦਾ, ਇਹਨਾਂ ਦਾ ASI ਹੈ ਜਿਹੜਾ ਬੱਸ 'ਚ ਕੁੱਟਿਆ ਜਾਂਦਾ, ਕਿਤੇ ਇਹਨਾਂ ਦੇ ਇਸ ਤਰ੍ਹਾਂ ਬੰਦੇ ਜਿਹੜੇ ਆ ਉਹ ਕਿਸੇ ਦੇ ਕਮਰੇ 'ਚ ਫੜੇ ਜਾਂਦੇ ਆ। ਆਹ ਜਿਹੜਾ ਹੁਣ ਰੇਪ ਦਾ, ਇਹਨੂੰ ਕਿਵੇਂ ਕੋਈ ਜਸਟੀਫਾਈਡ ਕਰ ਸਕਦਾ? ਕਿਵੇਂ ਇਹਨੂੰ ਕਹਿ ਸਕਦਾ ਕਿ ਨਹੀਂ ਜੀ ਇਹ ਹੋ ਗਿਆ ਉਹ ਹੋ ਗਿਆ? ਹੁਣ ਤੇ ਇਹ ਵੀ ਨਹੀਂ ਕਹਿ ਸਕਦੇ ਕਿ ਝੂਠਾ ਮਾਮਲਾ, ਕਿਉਂਕਿ ਪੁਲਿਸ ਨੇ ਮਾਮਲਾ ਦਰਜ ਕੀਤਾ। ਸੋ ਇਹ ਬਹੁਤ ਵੱਡੀ ਮੈਂ ਕਹੂੰਗਾ ਕਿ ਸੁਧਾਰ ਦੀ ਜ਼ਰੂਰਤ ਹੈ ਇਸ ਟਾਈਮ ਪੰਜਾਬ ਪੁਲਿਸ ਦੇ ਪੇਸ਼ੇਵਰਾਨਾ ਤੌਰ ਤਰੀਕਿਆਂ ਦੇ ਵਿੱਚ। ਔਰ ਵੈਸੇ ਵੀ ਜੇ ਆਪਾਂ ਦੇਖੀਏ ਜੋ ਇਹਨਾਂ ਦੀ ਡੀਲਿੰਗ ਹੈ ਟੋਟਲੀ ਸਾਰੀ ਜਿਹੜੀ ਆ ਉਹ ਇਸ ਟਾਈਮ ਡੀਰੇਲ ਹੋਈ ਪਈ ਆ। ਜ਼ਰੂਰਤ ਹੈ ਕਿ ਇਹਨੂੰ ਸੁਧਾਰਿਆ ਜਾਵੇ। ਮੈਨੂੰ ਲੱਗਦਾ ਨਹੀਂ ਮਿੰਟੂ ਜੀ ਵੀ ਪੁਲਿਸ ਵਾਲਿਆਂ ਦੇ ਉੱਤੇ ਸ਼ਾਇਦ ਹੀ ਕੋਈ ਅਜਿਹੀ ਕੋਈ ਕਰਤੂਤ ਰਹਿ ਗਈ ਹੋਵੇ ਜਿਨ੍ਹਾਂ ਦੇ ਕਰਕੇ ਇਹਨਾਂ ਨੇ ਪੁਲਿਸ ਪੂਰੀ ਨੂੰ ਜਿਹੜਾ ਅਜਿਹੇ ਲੋਕਾਂ ਨੇ ਬਦਨਾਮ ਜਿਹੜਾ ਉਹ ਨਾ ਕੀਤਾ ਹੋਵੇ। ਬਹੁਤ ਹੀ ਜ਼ਿਆਦਾ ਇਹਨਾਂ ਨੇ ਜਿਹੜਾ ਗੰਦ ਭਰ ਚੁੱਕੇ ਹੋਏ ਆ ਇੱਦਾਂ ਦੇ ਜਿਹੜੇ ਕੁਛ ਲੋਕਾਂ ਨੇ। ਅਤੇ ਮਿੰਟੂ ਜੀ ਜਾਂਦੇ ਜਾਂਦੇ ਜ਼ਰੂਰ ਦੱਸ ਦਿਓ ਵੀ ਮਹਾਰਾਸ਼ਟਰ ਦੇ ਵਿੱਚ ਕੀ ਬਣ ਰਿਹਾ ਆ? ਖਬਰਾਂ ਚਰਚਾਵਾਂ ਕੁਛ ਹੈਗਾ ਵੀ ਸ਼ਿਵ ਸੈਨਾ NCP ਕਾਂਗਰਸ ਦਾ ਅਲਾਇੰਸ ਵੀ ਹੋ ਸਕਦਾ, ਨਹੀਂ ਹੋਊਗਾ, ਭਾਜਪਾ ਵਾਲੇ ਕੀ ਕੁਛ ਚੱਲ ਰਿਹਾ ਉੱਥੇ?
ਤੇ ਦੇਖੋ ਇੱਕ ਦਿਨ ਨਾ ਨਰਿੰਦਰ ਮੋਦੀ ਨੇ ਸ਼ਰਦ ਪਵਾਰ ਦੀ ਚੰਗੀ ਉੱਥੇ ਉਪਮਾ ਕੀਤੀ ਸੀਗੀ, ਚੰਗੀ ਸਲਾਹਤਾ ਕੀਤੀ ਤੇ ਮੁਲਾਕਾਤ ਵੀ ਹੋਈ। ਇਸ ਤਰ੍ਹਾਂ ਲੱਗਦਾ ਸੀਗਾ ਕਿ ਲਓ ਵੀ ਮੋੜਾ ਪੈ ਗਿਆ, ਪਰ ਬਾਅਦ ਦੇ ਵਿੱਚ ਅੱਜ ਇਹਨਾਂ ਦੀ ਫੇਰ ਮੀਟਿੰਗ ਹੋਈ ਆ, ਇਹਨਾਂ ਦੀਆਂ ਆਪਣੀਆਂ ਬੈਠਕਾਂ ਹੋਈਆਂ ਐਨਸੀਪੀ ਤੇ ਕਾਂਗਰਸ ਦੀਆਂ। ਉਸ ਤੋਂ ਬਾਅਦ ਜਿਹੜੇ ਹੈਗੇ ਆ ਪ੍ਰਿਥਵੀ ਰਾਜ ਚੌਹਾਨ, ਉਹਨਾਂ ਨੇ ਆ ਕੇ, ਯਾਨੀ ਕਾਂਗਰਸ ਬਣੀ, ਉਹਨਾਂ ਨੇ ਆ ਕੇ ਸਟੇਟਮੈਂਟ ਦਿੱਤੀ ਆ। ਸਟੇਟਮੈਂਟ ਦੇ ਵਿੱਚ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ, 1-2 ਦਿਨਾਂ ਤੱਕ ਸਾਫ਼ ਕਰ ਦਿਆਂਗੇ ਕਿ ਸਾਡਾ ਫਾਰਮੂਲਾ ਜਿਹੜਾ ਉਹ ਕਿਸ ਤਰ੍ਹਾਂ ਫਿੱਟ ਬੈਠਦਾ ਹੈ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਐਸਾ ਸਮਝੌਤਾ ਹੋਣ ਜਾ ਰਿਹਾ ਜਿਹਦੇ ਵਿੱਚ ਸਾਵਰਕਰ ਦੇ ਜਿਹੜੇ ਹੈਗੇ ਪੈਰੋਕਾਰ ਤੇ ਨਹਿਰੂ ਦੇ ਪੈਰੋਕਾਰ ਤੇ ਦੂਸਰੇ ਗਾਂ ਉਹਨਾਂ ਦੇ ਹੋਰ ਚੇਲੇ ਚਾਪਟੇ ਇਕੱਠੇ ਇੱਕੋ ਟੇਬਲ ਤੇ ਨਜ਼ਰ ਆ ਸਕਦੇ ਆ। ਜੀ ਦੇਖੋ ਕੀ ਬਣਦਾ ਹੈ ਇੱਥੇ। ਜਿਹੜੇ ਸੱਤਾ ਦੇ ਲਈ, ਕੁਰਸੀ ਦੇ ਲਈ ਕੋਈ ਵੀ ਕਿਸੇ ਦੇ ਨਾਲ ਜੱਫੀਆਂ ਨਹੀਂ, ਸਰਕਾਰ ਚੱਲਣ ਨਹੀਂ ਦੇਣੀ ਇਹਨਾਂ ਨੇ ਨਾ। ਇਹਨੂੰ ਐਕਸਪੋਜ਼ ਕਰ ਦੇਣਾ ਸ਼ਿਵ ਸੈਨਾ ਨੂੰ ਕਿ ਦੇਖੋ ਜੀ ਉਹਨਾਂ ਦੇ ਨਾਲ ਰਲ ਵੀ ਗਿਆ ਤੇ ਕੀਤਾ ਕੀ ਆ ਜਾਂ ਨਹੀਂ। ਸ਼ਿਵ ਸੈਨਾ ਬਹੁਤ ਕਸੂਤੀ ਫਸ ਗਈ ਆ, ਜੇ ਕੁਛ ਕਰਦੀ ਨਹੀਂ ਤੇ ਮਿੱਟੀ ਆ। ਤਾਂ ਜਿਵੇਂ ਕਹਿੰਦੇ ਨਾ ਅੱਗੇ ਸੱਪ ਪਿੱਛੇ ਛੀਂ ਵਾਲੀ ਗੱਲ ਆ, ਜੇ ਕੁਛ ਕਰਦੇ ਨਹੀਂ ਤਾਂ ਉੱਥੇ ਬਿਲਕੁਲ ਹੀ ਉਹਨਾਂ ਦਾ ਵਜੂਦ ਮਿਟਦਾ। ਜੇ ਹੁਣ ਕਰਦੇ ਆ ਤਾਂ ਕਾਂਗਰਸ ਨਾਲ ਰਲਣਾ ਪੈਣਾ, ਜੇ ਕਾਂਗਰਸ ਨਾਲ ਕਰਕੇ ਫਿਰ ਵੀ ਤੋੜ ਨਹੀਂ ਚੜ੍ਹਦੀ ਤਾਂ ਫਿਰ ਵੀ ਕੰਮ ਮਿੱਟੀ ਹੈ। ਸੋ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਚੈਲੰਜ ਸ਼ਿਵ ਸੈਨਾ ਵਾਸਤੇ ਆ ਜੀ। ਕੀ ਇਸ ਹਾਲਾਤ ਦੇ ਵਿੱਚ ਜੇ ਸਰਕਾਰ ਨਹੀਂ ਚੱਲਦੀ, ਰਾਸ਼ਟਰਪਤੀ ਰਾਜ ਜ਼ਿਆਦਾ ਚਿਰ ਲਾਗੂ ਰਹੂਗਾ ਜਾਂ ਇਲੈਕਸ਼ਨਾਂ ਜਲਦੀ ਹੋ ਜਾਣਗੀਆਂ? ਨਹੀਂ, ਸਰਕਾਰ ਤੇ ਦੇਖੋ ਹੁਣ ਇੱਕ ਵਾਰੀ ਬਣੂਗੀ। ਰਾਸ਼ਟਰਪਤੀ ਸ਼ਾਸਨ ਤਾਂ ਲੱਗਿਆ ਹੀ ਹੋਇਆ, ਰਾਸ਼ਟਰਪਤੀ ਰਾਜ ਤੇ ਲੱਗਿਆ ਹੀ ਹੈ ਨਾ, ਤਾਂ ਉਹ ਤਾਂ ਹੈਗਾ ਹੀ ਆ। ਹੁਣ ਉਹਦੇ ਵਿੱਚ ਕੋਈ ਵੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦਾ, ਉਹਦੇ ਤੇ ਕੋਈ ਰੋਕ ਨਹੀਂ ਹੁੰਦੀ। ਸਰਕਾਰ ਮੰਨ ਲਓ ਬਣ ਜਾਂਦੀ ਆ, ਸਰਕਾਰ ਇੱਕ ਡੇਗ ਦਿੰਦੇ ਆ। ਹੁਣ ਡੇਗਣਗੇ ਕਿਸ ਹਿਸਾਬ ਨਾਲ? ਜੇ ਤੇ ਤੋੜ ਜੋੜ ਚੱਲਦਾ ਤੇ ਆਪਣੇ ਖੇਮੇ 'ਚ ਕਰ ਲੈਂਦੇ ਆ ਬਹੁਤ ਸਾਰੇ ਵਿਧਾਇਕ। ਭਾਜਪਾ ਨੂੰ ਚਾਹੀਦੇ ਵੀ ਤੇ ਮੇਰੇ ਖਿਆਲ ਦੇ ਨਾਲ 50 ਦੇ ਕਰੀਬ ਆ ਨਾ, ਤਾਂ ਜੇ ਤਾਂ ਤੋੜ ਲੈਂਦੇ ਆ ਤਾਂ ਠੀਕ ਆ। ਤੋੜਨ ਦੀ ਤਾਂ ਵੈਸੇ PhD ਕਰ ਹੀ ਲਈ ਹੈ ਇਹਨਾਂ ਨੇ। ਜੇ ਨਹੀਂ ਮੰਨ ਲਓ ਤਾਂ ਫਿਰ ਚੋਣਾਂ ਤੇ ਵੱਟਦੇ ਹੈ। ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਬਰੈਂਪਟਨ ਸ਼ਹਿਰ ਦੇ ਵਿੱਚ